ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਅੱਜ ਦੇ ਅਹਿਮ ਇਸ਼ੂਜ਼ ਤੋਂ ਬਾਅਦ ਗੱਲਬਾਤ ਕਰਾਂਗੇ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀਆਂ। ਸੋ ਮੈਂ ਵੀ ਕੋਈ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹਾਂ। ਸਫ਼ਰ ਜ਼ਿੰਦਗੀ ਦਾ ਜਦੋਂ ਮੁੱਕ ਜਾਣਾ, ਸਫ਼ਰ ਜ਼ਿੰਦਗੀ ਦਾ ਜਦੋਂ ਮੁੱਕ ਜਾਣਾ, ਸੁੱਤੇ ਪਿਆ ਨੇ ਫਿਰ ਅਸੀਂ ਉੱਠਣਾ ਨਹੀਂ, ਚਿੱਟੀ ਚਾਦਰ ਦੀ ਮਾਰਨੀ ਅਸੀਂ ਬੁੱਕਲ, ਤੁਰ ਪੈਣਾ ਹੈ ਕਿਸੇ ਨੇ ਪੁੱਛਣਾ ਨਹੀਂ, ਸਾਨੂੰ ਕਿਸੇ ਨੇ ਜਾਂਦਿਆਂ ਰੋਕਣਾ ਨਹੀਂ, ਸਾਨੂੰ ਕਿਸੇ ਨੇ ਜਾਂਦਿਆਂ ਰੋਕਣਾ ਨਹੀਂ, ਤੇ ਅਸੀਂ ਕਿਸੇ ਦੇ ਰੋਕਿਆਂ ਰੁਕਣਾ ਨਹੀਂ, 4 ਦਿਨ ਪੈਣੀ ਹੈ ਰਾਮ ਰੋਲੀ, ਫਿਰ ਸਾਡਾ ਨਾਮ ਵੀ ਕਿਸੇ ਨੇ ਪੁੱਛਣਾ ਨਹੀਂ। ਸੋ ਹੁਣ ਆਪਾਂ ਡਾਕਟਰ ਸਾਹਿਬ ਕੋਲੋਂ ਗੁਰਬਾਣੀ ਵਿਚਾਰਾਂ ਸੁਣਦੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਦੇਖੋ ਬਿਲਕੁਲ ਤੁਸੀਂ ਹਕੀਕਤ ਬਿਆਨ ਕੀਤੀ ਹੈ ਔਰ ਅਸੀਂ ਇਹ ਸਮਝਦੇ ਹਾਂ ਕਿ ਇਹ ਅਲਟੀਮੇਟ ਜ਼ਿੰਦਗੀ ਦੀ ਸੱਚਾਈ ਹੈ ਜੀ। ਬਹੁਤ ਵਾਰ ਜਦੋਂ ਅਸੀਂ ਜ਼ਿੰਦਗੀ ਬਸਰ ਕਰ ਰਹੇ ਹੁੰਦੇ ਹਾਂ, ਸਾਡਾ ਬਹੁਤ ਸਾਰਾ ਵਕਤ ਔਰ ਕਈ ਵਾਰ ਆਪਣਾ ਈਮਾਨ ਵੀ ਅਸੀਂ ਵੇਚਦੇ ਹਾਂ, ਆਪਣੇ ਟੱਬਰ ਨੂੰ ਪਾਲਣ ਪੋਸ਼ਣ ਦੇ ਨਾਂ ਥੱਲੇ ਝੂਠ ਵੀ ਬੋਲਦੇ ਹਾਂ, ਦੂਸਰੇ ਦਾ ਹੱਕ ਵੀ ਖੋਹਦੇ ਹਾਂ। ਬਿਲਕੁਲ। ਲੇਕਿਨ ਇਹ ਹਰ ਪੈਗੰਬਰ ਗੁਰੂ ਜਿਹੜਾ ਮਜ਼ਹਬੀ ਰਹਿਨੁਮਾ ਰਾਹਬਰ ਉਸਨੇ ਇਹੀ ਸਿਖਾਇਆ ਕਿ ਅਲਟੀਮੇਟਲੀ ਆਪਣੇ ਕੀਤੇ ਲਈ ਤੂੰ ਆਪ ਹੀ ਜਵਾਬ ਦੇ। ਜਿਨ੍ਹਾਂ ਦੇ ਲਈ ਤੂੰ ਬਹੁਤ ਪਰਪੰਚ ਕਰਦਾ ਹੈ, ਬਹੁਤ ਖੇਖਣ ਕਰਦਾ ਹੈ, ਝੂਠ ਬੋਲਦਾ ਹੈ, ਉਹਨਾਂ ਚੋਂ ਵੀ ਕਿਸੇ ਨੇ ਤੇਰੇ ਨਾਲ ਨਹੀਂ ਖਲੋਣਾ। ਔਰ ਗੱਲ ਅਲਟੀਮੇਟ ਅਕਾਊਂਟੇਬਿਲਟੀ ਦੀ ਮਰਨ ਤੋਂ ਬਾਅਦ ਦੀ ਜਾਂ ਆਖਰਤ ਦੀ ਤਾਂ ਹੈ ਹੀ ਹੈ, ਲੇਕਿਨ ਈਵਨ ਜਦੋਂ ਅਸੀਂ ਬੁਢਾਪੇ ਵੱਲ ਜਾਂਦੇ ਹਾਂ, ਅੱਜ ਹੀ ਜਦੋਂ ਅਸੀਂ ਡਰਾਈਵ ਬੈਕ ਕਰ ਰਹੇ ਸੀ ਵਾਸ਼ਿੰਗਟਨ ਤੋਂ ਨਿਊਯਾਰਕ, ਤੇ ਵੀਰ ਦਲਜੀਤ ਸਿੰਘ ਡਿਟਰੋਇਟ, ਉਹਨਾਂ ਦੇ ਨਾਲ ਗੱਲਬਾਤ ਹੋ ਰਹੀ ਸੀ। ਮੈਂ ਉਹਨਾਂ ਨੂੰ ਉਹਨਾਂ ਦੀ ਸਿਹਤ ਬਾਰੇ ਪੁੱਛ ਰਿਹਾ ਸੀ ਜੀ, ਤੇ ਮੈਂ ਵੀ ਕਿਹਾ ਕਿ ਵੀ ਇਹ ਬਹੁਤ ਵਾਰ ਅਸੀਂ ਜਿਹੜਾ ਉਮਰ ਦਾ ਵੀ ਤਕਾਜ਼ਾ ਹੈ, ਜਿਉਂ-ਜਿਉਂ ਤੁਸੀਂ ਵੱਡੇ ਹੁੰਦੇ ਜਾਂਦੇ ਹੋ। ਇਹ ਇੱਕ ਹਾਲਾਂ ਕਬੀਰ ਸਾਹਿਬ ਦਾ ਇੱਕ ਹੋਰ ਫਰਮਾਨ ਹੈ ਇਹਦੇ ਤੇ ਕਿ ਜਨਨੀ ਜਾਨਤ ਸੁਤ ਵੱਡਾ ਹੋਤ ਹੈ, ਇਤਨਾ ਕੋ ਨ ਜਾਣੇ ਜੇ ਦਿਨ ਦਿਨ ਅਵਧ ਘਟਤ ਹੈ, ਮੋਰ ਮੋਰ ਕਰ ਅਦਕ ਲਾਡ ਤਰ ਪੇਖਤ ਹੀ ਜਮ ਰਾਓ ਹਸੈ, ਐਸਾ ਤੈਂ ਜਗ ਭਰਮ ਲਾਇਆ, ਕੈਸੇ ਬੂਝੇ ਜਬ ਮੋਇਆ ਹੈ ਮਾਇਆ। ਕਿ ਅਸੀਂ ਜਨਮ ਦਿਨ ਮਨਾਉਂਦੇ ਹਾਂ, ਕੇਕ ਕੱਟਦੇ ਹਾਂ, ਖੁਸ਼ੀਆਂ ਕਰਦੇ ਹਾਂ। ਕਬੀਰ ਸਾਹਿਬ ਯਾਦ ਕਰਵਾਉਂਦੇ ਨੇ ਕਿ ਵੀ ਮਾਂ ਇਹ ਸਮਝਦੀ ਹੈ ਕਿ ਪੁੱਤ ਮੇਰਾ ਵੱਡਾ ਹੋ ਰਿਹਾ ਹੈ, ਲੇਕਿਨ ਉਹ ਇਹ ਨਹੀਂ ਸਮਝਦੇ ਵੀ ਉਹਦੀ ਹਰ ਰੋਜ਼ ਉਮਰ ਘਟ ਰਹੀ ਹੈ। ਉਹ ਜਦੋਂ ਮੇਰਾ ਮੇਰਾ ਕਹਿ ਕੇ ਉਹਨੂੰ ਪਿਆਰਦੀ ਹੈ, ਤੇ ਜਿਹੜਾ ਮੌਤ ਦਾ ਫਰਿਸ਼ਤਾ ਹੈ ਜਮਰਾਜ ਜਾਂ ਇਜ਼ਰਾਈਲ, ਉਹ ਕਹਿੰਦਾ ਵੀ ਨਹੀਂ ਤੇਰਾ ਨਹੀਂ, ਇਹ ਮੇਰਾ ਹੈ, ਮੇਰੇ ਵੱਲ ਆ ਰਿਹਾ। ਔਰ ਮੈਂ ਉਹਨਾਂ ਨੂੰ ਬਾਬਾ ਫਰੀਦ ਗੰਜ ਸ਼ੱਕਰ ਜਿਨ੍ਹਾਂ ਦਾ ਇੱਕ ਸ਼ਲੋਕ ਗੁਰਬਾਣੀ 'ਚ ਹੈ ਕਿ ਬੁਢਾਪਾ ਆਪਣੇ ਆਪ ਦੇ ਵਿੱਚ ਹੀ ਕਿੰਨਾ ਤਕਲੀਫਦੇਹ ਹੋ ਜਾਂਦਾ ਹੈ, ਜਾਂ ਹਕੀਕਤ ਕੀ ਹੈ। ਫਰੀਦਾ ਇੰਨੀ ਨਿੱਕੀ ਜੰਗੀ ਹੈ, ਥਲ ਡੂਗਰ ਪਵਿਓਮ, ਅੱਜ ਫਰੀਦਾ ਕੂਜੜਾ ਸਹਿ ਕੋਹਾਂ ਥੀ ਓਮ। ਇਹ ਸਾਊਥ ਪੰਜਾਬ ਦੀ ਪੰਜਾਬੀ ਹੈ ਜਿਹਨੂੰ ਅੱਜ ਸਰਾਇਕੀ ਕਹਿੰਦੇ ਨੇ ਕਿ ਫਰੀਦਾ ਇੰਨੀ ਨਿੱਕੀ ਜੰਗੀ ਹੈ, ਲੱਤ ਨੂੰ ਜੰਗ ਕਹਿੰਦੇ ਨੇ ਜਿਹੜਾ ਹੈ ਉਸ ਪੰਜਾਬੀ 'ਚ, ਕਿ ਬਾਬਾ ਫਰੀਦ ਕਹਿੰਦੇ ਵੀ ਇਹਨਾਂ ਛੋਟੀਆਂ ਛੋਟੀਆਂ ਲੱਤਾਂ ਦੇ ਨਾਲ ਥਲ ਡੂਗਰ ਪਵਿਓਮ, ਥਲ ਹੈ ਜ਼ਮੀਨ, ਕਿੰਨੇ ਮੈਂ ਜ਼ਮੀਨਾਂ ਗਾਈਆਂ ਥਲ ਗਾਏ, ਡੈਜ਼ਰਟ ਵੀ ਤੁਸੀਂ ਕਹਿ ਸਕਦੇ ਹੋ। ਡੂਗਰ ਹੁੰਦਾ ਹੈ ਪਹਾੜ, ਇਸ ਲਈ ਪਹਾੜਾਂ ਦੇ ਰਹਿਣ ਵਾਲਿਆਂ ਨੂੰ ਡੋਗਰੇ ਕਹਿੰਦੇ ਨੇ, ਡੂਗਰ ਤੋਂ ਬਣੇ। ਕਿ ਬਾਬਾ ਫਰੀਦ ਕਹਿੰਦੇ ਨੇ ਕਿ ਮੈਂ ਇਹਨਾਂ ਨਿੱਕੀਆਂ ਲੱਤਾਂ ਦੇ ਨਾਲ ਕਿੰਨੀ ਜ਼ਮੀਨ ਗਾਈ, ਕਿੰਨੇ ਪਹਾੜ ਫਿਰਿਆ, ਅੱਜ ਫਰੀਦਾ ਕੂਜੜਾ ਸਹਿ ਕੋਹਾਂ ਥੀਓਮ। ਹੁਣ ਉਹਨਾਂ ਦੇ ਕਮਰੇ ਦੇ ਇੱਕ ਨੁੱਕਰ 'ਚ ਬੈਠੇ ਨੇ, ਤੇ ਉਹਨਾਂ ਦਾ ਕੁੱਜਾ ਜਿਹੜਾ ਪਾਣੀ ਪੀਣ ਵਾਲਾ ਉਹ ਸਾਹਮਣੇ ਪਿਆ। ਉਹ ਕਹਿੰਦੇ ਨੇ ਵੀ ਮੇਰੇ 'ਚ ਇੰਨੀ ਹਿੰਮਤ ਨਹੀਂ ਹੈ ਕਿ ਮੈਂ ਉੱਠ ਕੇ ਚੁੱਕਾਂ। ਇਵੇਂ ਜਾਪਦਾ ਜਿਵੇਂ ਉਹ 100 ਕੋਹਾਂ ਦੂਰ ਹੋਏ, ਜਦੋਂ ਮੀਲ ਕਿਲੋਮੀਟਰ ਨਹੀਂ ਸੀ ਚੱਲੇ, ਤੇ ਕੋਹ ਹੀ ਕਹਿੰਦਾ ਸੀ ਕਿ ਇੰਨੇ ਕੋਹ ਪਿੰਡ ਹੈ, ਕਿ ਅੱਜ ਫਰੀਦਾ ਕੂਜੜਾ ਸਹਿ ਕੋਹਾਂ ਥੀਓਮ। ਸੋ ਅੱਜ ਦਾ ਸ਼ਬਦ ਪੰਜਵੇਂ ਪਾਤਸ਼ਾਹ ਦਾ ਆਸਾ ਰਾਗ ਦੇ ਵਿੱਚ ਹੈ। ਔਰ ਜਿਵੇਂ ਰਹਾਉ ਦੀ ਤੁਕ ਸੈਂਟਰਲ ਆਈਡੀਆ ਹੁੰਦਾ ਹੈ ਸ਼ਬਦ ਦਾ, ਰਹਾਉ ਦੀ ਤੁਕ ਹੀ ਇਹ ਹੈ, ਮਿਲੋ ਪ੍ਰੀਤਮ ਸੁਆਮੀ ਆਪਣੇ, ਸਗਲੇ ਦੁਖ ਹਰੋਰੇ, ਪਾਰ ਬ੍ਰਹਮ ਜਿਨ ਹਿਰਦੈ ਅਰਾਧਿਆ, ਤਾਂ ਕੈ ਸੰਗ ਤਰੋਰੇ। ਕਿ ਉਸ ਜੇ ਜ਼ਿੰਦਗੀ ਦੇ ਵਿੱਚ ਅਸੀਂ, ਜਿਹਨੂੰ ਅਸੀਂ ਇੱਕ ਥਾਂ ਹੋਰ ਵੀ ਪੜ੍ਹਦੇ ਹਾਂ ਕਿ ਜੇ ਹਮੇਸ਼ਾ ਸੁੱਖ ਚਾਹੁੰਦਾ
ਤੇ ਸ਼ਰਨ ਰਾਮ ਕੀ ਲੈ, ਨਹੀਂ ਕਿ ਉਸ ਰੱਬ ਦੀ, ਇਹ ਰਾਮ ਦਸ਼ਰਥ ਦਾ ਬੇਟਾ ਰਾਮ ਨਹੀਂ ਹੈ ਜਦੋਂ ਗੁਰਬਾਣੀ ਚ ਆਉਂਦਾ, ਇਹ ਰਮਿਆ ਹੋਇਆ ਓਮਨੀ ਪ੍ਰੈਜ਼ੈਂਟ ਜਿਹੜਾ ਰੱਬ ਹਰ ਇੱਕ ਦੇ ਵਿੱਚ ਹੈ। ਮਿਲੋ ਪ੍ਰੀਤਮ ਸੁਆਮੀ ਆਪਣੇ ਸਗਲੇ ਦੁੱਖ ਹਰੋਰੇ, ਕਿ ਜਦੋਂ ਤੁਸੀਂ ਆਪਣੇ ਵਾਹਿਗੁਰੂ ਦੇ ਨਾਲ, ਆਪਣੇ ਅੱਲਾਹ ਤਾਲਾ ਦੇ ਨਾਲ, ਰੱਬ ਦੇ ਨਾਲ, ਖਾਲਕ ਦੇ ਨਾਲ ਇਕਮਿਕ ਹੋ ਜਾਂਦੇ ਹੋ ਤੇ ਤੁਹਾਡੇ ਅੰਦਰੋਂ ਸਾਰੇ ਅਫਸੋਸ ਔਰ ਦੁੱਖ ਦੂਰ ਹੋ ਜਾਂਦੇ ਨੇ, ਖਤਮ ਹੋ ਜਾਂਦੇ ਨੇ। ਪਾਰ ਬ੍ਰਹਮ ਜਿਨ ਹਿਰਦੈ ਆਰਾਧਿਆ ਤਾਂ ਕੈ ਸੰਗ ਤਰੋਰੇ, ਔਰ ਜਿਨ੍ਹਾਂ ਦੇ ਦਿਲ ਦੇ ਅੰਦਰ, ਹਿਰਦੇ ਦੇ ਅੰਦਰ ਰੱਬ ਵਸਦਾ ਹੈ, ਉਹਨਾਂ ਦੀ ਸੰਗਤ ਦੇ ਨਾਲ, ਉਹਨਾਂ ਦੇ ਨਾਲ ਕੰਪਨੀ ਕਰਕੇ ਵੀ ਕਿੰਨੇ ਹੋਰ ਇਸ ਰਸਤੇ ਦੇ, ਇਸ ਪਰਮਾਰਥ ਦੇ ਰਸਤੇ ਦੇ, ਰੂਹਾਨੀਅਤ ਦੇ ਰਸਤੇ ਦੇ ਪਾਂਧੀ ਬਣ ਜਾਂਦੇ ਨੇ, ਮੁਸਾਫਿਰ ਬਣ ਜਾਂਦੇ ਨੇ। ਔਰ ਪਹਿਲੀ ਸ਼ੁਰੂਆਤ ਸੀ, ਕਰ ਕਿਰਪਾ ਪ੍ਰਭ ਅੰਤਰ ਜਾਮੀ ਸਾਧ ਸੰਗ ਹਰ ਪਾਈਐ, ਖੋਲ ਕਿਵਾੜ ਦਿਖਾਲੇ ਦਰਸ਼ਨ ਪੁਨਰਪ ਜਨਮ ਨਾ ਆਈਏ, ਕਿ ਉਹ ਵਾਹਿਗੁਰੂ ਆਪਣੀ ਮਿਹਰ ਦੇ ਨਾਲ, ਆਪਣੀ ਕਿਰਪਾ ਦੇ ਨਾਲ ਸਾਨੂੰ ਉਸ ਕਿਸਮ ਦੇ ਲੋਕਾਂ ਦੇ ਨਾਲ ਮਿਲਾਉਂਦਾ ਹੈ ਜਿਹੜੇ ਕਿ ਸਾਨੂੰ ਫਿਰ ਇਸ ਰਸਤੇ ਦੇ ਉੱਤੇ ਤੁਰਨ ਦਾ ਯਕੀਨ ਹੋਰ ਵੀ ਸਾਡਾ ਪੁਖਤਾ ਕਰਦੇ ਨੇ। ਕਰ ਕਿਰਪਾ ਪ੍ਰਭ ਅੰਤਰ ਜਾਮੀ, ਉਹ ਵਾਹਿਗੁਰੂ ਜਿਹੜਾ ਦਿਲਾਂ ਦੀਆਂ ਜਾਣਨ ਵਾਲਾ। ਅੰਤਰਜਾਮੀ ਹੁੰਦਾ ਕਿ ਜਿਹੜੇ ਰੱਬ ਦੇ ਰਸਤੇ ਤੇ ਤੁਰੇ ਹੋਏ ਹੁੰਦੇ ਨੇ, ਰੱਬ ਨਾਲ ਪੁੱਗੇ ਹੋਏ, ਉਹਨਾਂ ਦੇ ਕੋਲੇ ਹੁੰਦਾ, ਇਸ ਨੂੰ ਤੁਸੀਂ ਸਿੱਧੀ ਕਹੋ ਜਾਂ ਉਸ ਨੂੰ ਉਹਨਾਂ ਦੀ ਜਿਹੜੀ ਤਾਕਤ ਕਹੋ ਰੂਹਾਨੀ, ਕਿ ਉਹ ਸਮਝ ਜਾਂਦੇ ਨੇ ਕਿ ਤੁਹਾਡੇ ਤੇ ਰੱਬ ਹੀ ਹੈ ਇੱਕ ਐਸਾ ਜਿਹਨੂੰ ਅਸੀਂ ਮੰਨਦੇ ਹਾਂ ਕਿ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ, ਕਿ ਉਹ ਭਲਾ ਕੀ ਹੈ ਤੇ ਬੁਰਾ ਕੀ ਹੈ, ਉਹਨਾਂ ਦੀ ਪੀੜ ਔਰ ਹਰ ਦਿਲਾਂ ਨੂੰ ਜਾਣਨ ਵਾਲਾ ਰੱਬ ਹੈ। ਜਦੋਂ ਉਹ ਅੰਤਰਜਾਮੀ ਵਾਹਿਗੁਰੂ ਕਿਰਪਾ ਕਰਦਾ ਹੈ ਔਰ ਇੱਕ ਚੰਗੀ ਸੰਗਤ ਮਿਲਦੀ ਹੈ ਜ਼ਿੰਦਗੀ 'ਚ ਤੇ ਰੱਬ ਨੂੰ ਅਸੀਂ ਪਾ ਲੈਂਦੇ ਹਾਂ। ਖੋਲ ਕਿਵਾੜ ਦਿਖਾਲੇ ਦਰਸ਼ਨ ਸੇ, ਸਾਡੇ ਅੰਦਰ ਜਿਹੜਾ ਅਗਿਆਨਤਾ ਨੇ, ਇਗਨੋਰੈਂਸ ਨੇ, ਸਾਡੀ ਬੰਦ ਦਰਵਾਜ਼ਾ ਕੀਤਾ ਹੋਇਆ, ਕਿਵਾੜ ਹੁੰਦਾ ਦਰਵਾਜ਼ਾ ਬੰਦ ਹੈ, ਇਗਨੋਰੈਂਸ ਡਾਰਕਨੈਸ ਹੈ, ਹਨੇਰਾ ਹੈ, ਉਸ ਨੂੰ ਖੋਲ ਕਿਵਾੜ ਦਿਖਾਲੇ, ਰੱਬ ਜਿਹੜਾ ਹੈ ਹਕੀਕਤ ਦੇ ਰੂਬਰੂ ਕਰ ਦਿੰਦਾ ਹੈ। ਔਰ ਫਿਰ ਇਹ ਜਨਮ ਮਰਨ ਦਾ ਚੱਕਰ ਜਿਹੜਾ ਹੈ ਮੁੱਕ ਜਾਂਦਾ ਹੈ ਕਿ ਭਾਈ ਤੁਹਾਡੇ ਅੰਦਰ ਇੱਕ ਉਹ ਟਿਕਾ ਆ ਜਾਂਦਾ ਔਰ ਤੁਸੀਂ ਉਸ ਜੀਵਨ ਨੂੰ ਜਿਉਂਦੇ ਹੋ। ਔਰ ਮਹਾ ਉਦਿਆਨ ਰਹਾਉ ਦੀ ਤੁਕ ਮੈਂ ਪੜ੍ਹ ਲਈ ਹੈ, ਮਹਾ ਉਦਿਆਨ ਪਾਵਕ ਸਾਗਰ ਪੈ ਹਰਖ ਸੋਗ ਮੈਂ ਬਸਣਾ, ਸਤਗੁਰ ਭੇਟ ਭਇਆ ਮਨ ਨਿਰਮਲ ਜਪ ਅੰਮ੍ਰਿਤ ਹਰ ਰਸਨਾ, ਕਿ ਇਹ ਸੰਸਾਰ ਇਵੇਂ ਹੀ ਹੈ ਜਿਵੇਂ ਸਾਰੀ ਉਜਾੜ ਹੈ ਔਰ ਇਸ ਉਜਾੜ ਦੇ ਵਿੱਚ ਜੇ ਕੋਈ ਅੱਗ ਹੈ ਤੇ ਉਹ ਡਿਜ਼ਾਇਰਸ ਦੀ ਹੈ, ਤ੍ਰਿਸ਼ਨਾ ਦੀ ਹੈ। ਮਹਾ ਉਦਿਆਨ ਪਾਵਕ ਸਾਗਰ ਪੈ, ਕਿ ਭਾਈ ਇਹ ਸਾਰਾ ਹੀ ਅੱਗ ਦਾ ਸਮੁੰਦਰ ਹੈ ਜ਼ਿੰਦਗੀ, ਜਿਹਦੇ 'ਚ ਟੈਂਪਟੇਸ਼ਨਸ ਨੇ, ਗਰੀਡ ਹੈ, ਲਸਟ ਹੈ, ਐਂਗਰ ਹੈ, ਅਟੈਚਮੈਂਟ ਹੈ, ਅਨਾਹ ਹੈ, ਈਗੋ ਹੈ, ਕਿ ਇਹ ਸਾਰੀ ਇਹ ਅੱਗ ਹੈ ਜਿਹੜੀ ਕਿ ਇਹਨਾਂ ਚੀਜ਼ਾਂ ਦੀ ਫੈਲੀ ਹੋਈ ਹੈ। ਹਰਖ ਸੋਗ ਮੈਂ ਬਸਣਾ, ਇਸ ਲਈ ਇਨਸਾਨੀ ਮਨ ਕਦੇ ਚਾਅ ਦੇ ਵਿੱਚ ਹੁੰਦਾ, ਹਰਖ ਖੁਸ਼ੀ ਨੂੰ ਕਹਿੰਦੇ ਨੇ, ਕਦੇ ਗਮਗੀਨ ਹੁੰਦਾ ਹੈ, ਸੋਗ ਦੇ ਵਿੱਚ ਹੁੰਦਾ ਹੈ। ਇਹ ਉਹਨਾਂ ਸਾਡੇ ਅੰਦਰਲੇ ਉਹਨਾਂ ਵੇਵਸ ਦਾ ਹੀ ਨਤੀਜਾ ਹੈ ਜੋ ਸਾਡੇ ਅੰਦਰ ਚੱਲ ਰਿਹਾ ਹੈ ਕਿ ਅਸੀਂ ਕਦੇ ਚਾਅ 'ਚ ਹੁੰਦੇ ਹਾਂ, ਕਦੇ ਅਫਸੋਸੇ ਹੁੰਦੇ ਹਾਂ। ਸਤਗੁਰ ਭੇਟ ਭਇਆ ਮਨ ਨਿਰਮਲ ਜਪ ਅੰਮ੍ਰਿਤ ਹਰ ਰਸਨਾ, ਕਿ ਜਦੋਂ ਰੱਬ ਦੇ ਨਾਲ ਮੇਲ ਹੁੰਦਾ ਹੈ, ਭੇਟਣਾ ਹੁੰਦਾ ਹੈ, ਮੇਲ ਹੋਣਾ ਹੈ, ਸਤਿਗੁਰੂ ਦੀ ਰਹਿਮਤ ਦੇ ਨਾਲ, ਰੱਬ ਦੇ ਨਾਲ ਮੇਲ ਹੁੰਦਾ ਹੈ ਤੇ ਮਨ ਇੱਕ ਸਾਫ਼ ਨਿਰਮਲ ਹੁੰਦਾ ਹੈ, ਬਿਨਾਂ ਗੰਦਗੀ, ਬਿਨਾਂ ਡਰਟ ਤੋਂ। ਮਨ ਦੇ ਵਿੱਚ ਫਿਰ ਨੈਗੇਟਿਵ ਆਈਡੀਆਜ਼ ਨਹੀਂ ਹੁੰਦੇ, ਉਹ ਨਿਰਮਲ ਹੁੰਦਾ ਹੈ। ਜਪ ਅੰਮ੍ਰਿਤ ਹਰ ਰਸਨਾ, ਔਰ ਇਹ ਤਾਕੀਦ ਹੁੰਦੀ ਹੈ ਕਿ ਭਾਈ ਰਸਨਾ ਜ਼ਬਾਨ ਨੂੰ ਕਹਿੰਦੇ ਨੇ ਕਿ ਉਸ ਜਿਹੜੀ ਦੁਨੀਆਦਾਰੀ ਜੀਵਨ ਹੈ, ਇਹ ਮੌਤ ਹੈ, ਰੱਬ ਦੀ ਯਾਦ ਹੀ ਜ਼ਿੰਦਗੀ ਹੈ। ਔਰ ਜਦੋਂ ਅਸੀਂ ਆਪਣੀ ਜ਼ਬਾਨ ਦੇ ਨਾਲ ਉਸ ਰੱਬ ਨੂੰ ਯਾਦ ਕਰਦੇ ਹਾਂ, ਉਹਦੀ ਇਬਾਦਤ ਜੁੜਦੇ ਹਾਂ, ਤੇ ਇਵੇਂ ਹੀ ਹੈ ਜਿਵੇਂ ਮੁਰਦੇ ਨੂੰ ਜ਼ਿੰਦਗੀ ਮਿਲ ਰਹੀ ਹੋਵੇ। ਇਹੀ ਅੰਮ੍ਰਿਤ ਦਾ ਪਾਰਟ ਹੈ। ਤਨ ਤਨ ਥਾਪ ਕੀਓ ਸਭ ਆਪਣਾ, ਕੋਮਲ ਬੰਧਨ ਬਾਂਧਿਆ, ਗੁਰ ਪ੍ਰਸਾਦ ਭਏ ਜਨ ਮੁਕਤੇ, ਹਰ ਹਰ ਨਾਮ ਅਰਾਧਿਆ, ਕਿ ਜਦੋਂ ਅਸੀਂ ਵਾਹਿਗੁਰੂ ਦੇ ਕਰੀਬ ਹੋਏ, ਉਸ ਦੀ ਕੁਰਬਤ ਹਾਸਲ ਹੋਈ, ਤੇ ਉਸ ਵਾਹਿਗੁਰੂ ਨੇ ਆਪਣਾ ਬਣਾ ਲਿਆ। ਮਾਨੋ ਸਾਡਾ ਤਨ ਵੀ, ਮਨ ਵੀ, ਧਨ ਵੀ ਉਸ ਵਾਹਿਗੁਰੂ ਦਾ ਹੈ। ਔਰ ਇੱਕ ਪਿਆਰ ਦਾ
ਦੀ ਬੌਂਡੇਜ ਕੋਮਲ ਬੰਧਨ ਬੰਨ੍ਹਿਆ, ਇਹ ਜਿਹੜਾ ਪਿਆਰ ਦਾ ਧਾਗਾ ਹੈ ਇਹ ਇੱਕ ਆਪਸ ਦੇ ਵਿੱਚ ਸਾਨੂੰ ਉਹਨੇ ਪ੍ਰੋ ਦਿੱਤਾ, ਉਸ ਵਾਹਿਗੁਰੂ ਨੇ ਆਪਣੇ ਨਾਲ ਮੇਲ ਲਿਆ। ਗੁਰ ਪ੍ਰਸਾਦ ਭਏ ਜਨ ਮੁਕਤੇ, ਗੁਰੂ ਦੀ ਕਿਰਪਾ ਦੇ ਨਾਲ ਬਖਸ਼ਿਸ਼ ਦੇ ਨਾਲ ਰੱਬ ਦੇ ਪਿਆਰੇ ਬਣ ਗਏ, ਜਨ ਬਣ ਗਏ ਔਰ ਸਾਲਵੇਟਡ ਮੁਕਤੇ ਹੁੰਦਾ ਕਿ ਹਰ ਕਿਸਮ ਦੇ ਬੰਧਨ ਤੋਂ ਆਜ਼ਾਦ ਹੋ ਗਏ। ਮਨ ਦੇ ਵਿੱਚ ਕੋਈ ਕਿਸੇ ਚੀਜ਼ ਦੀ ਜਿਹੜੀ ਹੈ ਉਹ ਲਾਲਚ ਨਹੀਂ ਹੈ, ਕਿਸੇ ਚੀਜ਼ ਨਾਲ ਤੁਸੀਂ ਬੱਝੇ ਨਹੀਂ ਹੋਏ, ਹਰ ਹਰ ਨਾਮ ਆਰਾਧਿਆ। ਤੁਹਾਡੇ ਅੰਦਰ ਸਿਰਫ ਤੇ ਸਿਰਫ ਉਸ ਵਾਹਿਗੁਰੂ ਦੇ ਨਾਮ ਨੂੰ, ਉਸ ਦੀ ਇਬਾਦਤ ਦਾ ਹੀ ਚਾਅ, ਉਹਦੀ ਆਰਾਧਨਾ, ਉਸ ਦੇ ਵਿੱਚ ਧਿਆਨ ਧਰਨ ਦਾ ਹੀ ਚਾਅ ਰਹਿ ਜਾਂਦਾ ਹੈ। ਰਾਖ ਲਿਏ ਪ੍ਰਭ ਰਾਖਣ ਹਾਰੇ, ਜੋ ਪ੍ਰਭ ਆਪਣੇ ਭਾਣੇ, ਜਿਉ ਪਿੰਡ ਸਭ ਤੁਮਰਾ ਦਾਤੇ, ਨਾਨਕ ਸਦ ਕੁਰਬਾਨੇ। ਕਿ ਉਸ ਵਾਹਿਗੁਰੂ ਨੇ ਆਪਣਾ ਸਮਝ ਕੇ ਸਾਡੀ ਰੱਖਿਆ ਕੀਤੀ, ਰੱਖਣਾ ਹੁੰਦਾ ਪ੍ਰੋਟੈਕਟ ਕਰਨਾ। ਰਾਖ ਲਿਏ ਪ੍ਰਭ ਰਾਖਣ ਹਾਰੇ, ਜੋ ਪ੍ਰਭ ਆਪਣੇ, ਜਿਹੜੇ ਵਾਹਿਗੁਰੂ ਨੂੰ ਆਪਣੇ ਲੱਗੇ, ਜਿਹੜੇ ਉਸ ਦੇ ਆਪਣੇ ਜਿਹੜਾ ਉਸ ਦੇ ਬਣ ਗਏ ਉਸ ਵਾਹਿਗੁਰੂ ਦੇ, ਉਹ ਜਿਹੜੇ ਨੇ ਉਹਨਾਂ ਨੂੰ ਵਾਹਿਗੁਰੂ ਨੇ ਪ੍ਰੋਟੈਕਟ ਕਰ ਲਿਆ। ਜਿਉ ਪਿੰਡ ਸਭ ਤੁਮਰਾ ਦਾਤੇ, ਔਰ ਇਹ ਆਜ਼ਿਜ਼ੀ ਦੇ ਨਾਲ ਅਰਦਾਸ ਹੈ ਕਿ ਹੇ ਵਾਹਿਗੁਰੂ, ਮੇਰਾ ਤਨ ਤੇ ਮਨ, ਜੀ ਹੈ ਮਨ, ਪਿੰਡ ਹੈ ਬਾਡੀ, ਜਿਉ ਪਿੰਡ ਸਭ ਤੁਮਰਾ ਦਾਤੇ, ਹੇ ਦਾਤਾ ਗਿਫਟਸ ਦੇਣ ਵਾਲੇ, ਇਹ ਸਾਰਾ ਹੀ ਮੇਰਾ ਮਨ ਤੇ ਤਨ ਤੇਰਾ, ਨਾਨਕ ਸਦ ਕੁਰਬਾਨੇ, ਮੈਂ ਤੇਰੇ ਤੋਂ ਬਲਿਹਾਰ ਜਾਂਦਾ ਹੈ। ਇਹ ਪੰਜਵੇਂ ਪਾਤਸ਼ਾਹ ਦਾ ਫਰਮਾਨ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਦੇਖਦੇ ਰਹੋ TV84, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।